ਅੰਜਮ ਸਰੋਇਆ ਬਾਜੀ ਨੇ ਬਹੁਤ ਬੜੀ ਗਲਤੀ ਕਰ ਲਈ। ਉਹਨਾਂ ਨੂੰ ਇਹੋ ਜਿਹਾ ਵਲੌਗ ਨਹੀਂ ਬਣਾਉਣਾ ਚਾਹੀਦਾ ਕਿ ਇਹ ਵਿਦੇਸ਼ੀ ਲੋਕਾਂ ਕੋਲੋਂ ਪੈਸੇ ਲੈ ਕੇ ਫਸਲਾਂ ਖੇਤਾਂ ਦੇ ਵਿੱਚ ਤੋਰਾ ਫੇਰਾ ਕਰਾ ਕੇ ਤੇ ਇਹ ਪੈਸੇ ਬਟੋਰ ਲੈਂਦੇ। ਸੱਜਣੋ ਤੇ ਮਿੱਤਰੋ, ਮੈਂ ਹਾਂ ਅਸਗਰ ਪਵਾਰ। ਤੁਸੀਂ ਵੇਖ ਰਹੇ ਹੋ ਲੰਦਾ ਪੰਜਾਬ ਵਲੌਗ। ਅੱਜ ਕੱਲ ਹਰ ਪਾਸੇ ਜੰਗ ਦੀਆਂ ਗੱਲਾਂ ਨੇ ਤੇ ਜੰਗ ਦੀਆਂ ਵੀਡੀਓਜ਼ ਬਣ ਰਹੀਆਂ ਹਨ। ਕਾਫੀ ਸਾਰੇ ਪੰਜਾਬੀ ਵਲੌਗਰ ਵੀ ਜੰਗ ਉੱਤੇ ਆਪਣੀ ਗੁਫ਼ਤਗੂ ਕਰ ਰਹੇ ਹਨ। ਹਰ ਕੋਈ ਆਪਣਾ ਆਪਣਾ ਮੌਕਫ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਜਮ ਸਰੋਇਆ ਬਾਜੀ ਜਾਂ ਜ਼ੇਬੀ ਹਿੰਜਰਾ ਬਾਜੀ ਨੇ, ਇਹ ਪੰਜਾਬੀ ਦੇ ਬਹੁਤ ਵੱਡੇ ਕਲਾਕਾਰ ਨੇ, ਬਹੁਤ ਵੱਡੇ ਵਲੌਗਰ ਨੇ। ਦੋਵਾਂ ਪੰਜਾਬਾਂ ਦੇ ਵਿੱਚ ਇਹਨਾਂ ਦਾ ਬਹੁਤ ਬੜਾ ਤੇ ਬਹੁਤ ਬਰਨਾਮ ਹੈ। 3-4 ਦਿਨ ਪਹਿਲੇ ਜਦੋਂ ਜੰਗ ਦਾ ਫੁੱਲ ਮਾਹੌਲ ਬਣਿਆ ਹੋਇਆ ਸੀ ਤੇ ਇੱਕ ਦੂਸਰੇ ਤੇ ਸ਼ਦੀਦ ਅਟੈਕ ਕੀਤੇ ਜਾ ਰਹੇ ਸਨ, ਤੇ ਅੰਜਮ ਸਰੋਇਆ ਬਾਜੀ ਨੇ ਇੱਕ ਵਲੌਗ ਬਣਾਇਆ ਜਿੰਦੇ ਵਿੱਚ ਉਹਨਾਂ ਨੇ ਦੋਵਾਂ ਪੰਜਾਬਾਂ ਨੂੰ ਇੱਕ ਕਰਨ ਦੀ ਗੱਲ ਕੀਤੀ। ਮੈਂ ਵੀ ਉਹ ਵਲੌਗ ਵੇਖਿਆ। ਇਸ ਤੋਂ ਹਟ ਕੇ ਕਾਫੀ ਸਾਰੀਆਂ ਉਹਨਾਂ ਨੇ ਹੋਰ ਵੀ ਗੱਲਾਂ ਕੀਤੀਆਂ, ਲੇਕਿਨ ਜਦੋਂ ਥੱਲੇ ਉਹਨਾਂ ਦੇ ਕਮੈਂਟ ਮੈਂ ਦੇਖੇ ਨਾ ਤਾਂ ਮੈਨੂੰ ਬਹੁਤ ਜ਼ਿਆਦਾ ਝਟਕੇ ਲੱਗੇ, ਬਹੁਤ ਜ਼ਿਆਦਾ ਅਫਸੋਸ ਵੀ ਹੋਇਆ। ਔਰ ਇੱਕ ਲਮੇ ਤੇ ਮੇਰੇ ਜ਼ਿਹਨ ਦੇ ਵਿੱਚ ਇਹ ਵੀ ਆਇਆ ਕਿ ਅੰਜਮ ਸਰੋਇਆ ਬਾਜੀ ਨੇ ਬਹੁਤ ਬੜੀ ਗਲਤੀ ਕਰ ਲਈ। ਉਹਨਾਂ ਨੂੰ ਇਹੋ ਜਿਹਾ ਵਲੌਗ ਨਹੀਂ ਬਣਾਉਣਾ ਚਾਹੀਦਾ ਸੀ। ਲੇਕਿਨ ਫਿਰ ਸੋਚਿਆ ਕਿ ਨਹੀਂ ਯਾਰ, ਵਿਊਜ਼ ਆਣ ਜਾਣ ਵਾਲੀ ਸ਼ੈ ਹੈ, ਚੈਨਲ ਆਣ ਜਾਣ ਵਾਲੀ ਸ਼ੈ ਹੈ। ਪਾਕਿਸਤਾਨ ਜਿਹੜਾ ਹੈ ਸਾਡੇ ਦਿਲ ਦੇ ਵਿੱਚ ਵਸਦਾ ਹੈ। ਪਾਕਿਸਤਾਨ ਹੈ, ਅਸੀਂ ਹੈ। ਜੇ ਪਾਕਿਸਤਾਨ ਨਹੀਂ ਹੈ ਤੇ ਸਾਡੀ ਵਲੌਗਿੰਗ ਕਿੰਨੇ ਵੇਖਣੀ ਹੈ ਤੇ ਅਸੀਂ ਕਿੱਥੋਂ ਆਉਣਾ? ਪਾਕਿਸਤਾਨ ਪਹਿਲੇ, ਆਪਣੀ ਜ਼ਾਤ ਜਾਂ ਆਪਣਾ ਚੈਨਲ ਬਾਅਦ ਵਿੱਚ। ਕਮੈਂਟਸ ਪੜ੍ਹ ਕੇ ਬੜਾ ਅਫਸੋਸ ਹੋਇਆ। ਇੱਕ ਭਾਈ ਨੇ ਲਿਖਿਆ ਸੀ ਕਿ ਇਹ ਵਿਦੇਸ਼ੀ ਲੋਕਾਂ ਕੋਲੋਂ ਪੈਸੇ ਲੈ ਕੇ ਤੇ ਉਹਨਾਂ ਨੂੰ 2-4 ਖਾਣੇ ਖਵਾਉਂਦੇ ਨੇ, ਲੱਸੀ ਦੇ ਗਲਾਸ ਪਿਲਾਉਂਦੇ ਨੇ ਤੇ ਪਿੰਡਾਂ ਦੇ ਵਿੱਚ ਟੋਰਾ ਫੇਰਾ ਕਰਾ ਕੇ ਜਾਂ ਫਸਲਾਂ ਖੇਤਾਂ ਦੇ ਵਿੱਚ ਟੋਰਾ ਫੇਰਾ ਕਰਾ ਕੇ ਤੇ ਇਹ ਪੈਸੇ ਬਟੋਰ ਲੈਂਦੇ ਨੇ। ਇਹ ਇੱਕ ਬੰਦੇ ਦਾ ਕਮੈਂਟ ਸੀ। ਦੂਸਰੇ ਬੰਦੇ ਦਾ ਕਮੈਂਟ ਇਹ ਸੀ ਕਿ ਅਗਰ ਅਸੀਂ ਤੁਹਾਡੇ ਵੀਵਰਸ਼ਿਪ ਖਤਮ ਕਰ ਦਈਏ ਨਾ, ਤੁਸੀਂ ਭੁੱਖੇ ਮਰੋ। ਇਸ ਗੱਲ ਦਾ ਜਵਾਬ ਅੰਜਮ ਸਰੋਇਆ ਨੇ ਅਗਲੇ ਵਲੌਗ ਦੇ ਵਿੱਚ ਦੇ ਦਿੱਤਾ। ਕਮੈਂਟ ਆਇਆ ਕਿ ਵਿਦੇਸ਼ੀ ਲੋਕਾਂ ਕੋਲੋਂ ਪੈਸੇ ਲੈ ਕੇ ਤੇ ਇਹ ਵਿਜ਼ਿਟ ਵਗੈਰਾ ਕਰਵਾਉਂਦੇ ਨੇ। ਮੈਂ ਉਸ ਬੰਦੇ ਨਾਲ ਇੱਕ ਮੁਲਾਕਾਤ ਕਰ ਚੁੱਕਿਆ, ਅੰਜਮ ਸਰੋਇਆ ਬਾਜੀ ਨਾਲ। ਮੈਂ ਉਹਨਾਂ ਦੇ ਪਿੰਡ ਤੇ ਵੀਡੀਓ ਵੀ ਬਣਾ ਚੁੱਕਿਆ। ਮੈਂ ਕੋਈ ਫੋਨ ਨਹੀਂ ਕਰਕੇ ਗਿਆ ਸੀ, ਕੋਈ ਰਾਬਤਾ ਕਰਕੇ ਉਹਨਾਂ ਦੇ ਬੂਹੇ ਤੇ ਨਹੀਂ ਗਿਆ ਸੀ। ਜਦੋਂ ਮੈਂ ਗਿਆ ਨਾ ਤੇ ਉਸ ਬੰਦੇ ਨੇ, ਕਾਫੀ ਸਾਰੇ ਦੋਸਤ ਹੋਰ ਵੀ ਬੈਠੇ ਸਨ ਉਹਨਾਂ ਕੋਲ, ਮਹਿਮਾਨ ਬੈਠੇ ਸਨ, ਗੁਫ਼ਤਗੂ ਕਰ ਰਹੇ ਸਨ। ਜਦੋਂ ਉਹਨਾਂ ਨੇ ਮੈਨੂੰ ਦੇਖਿਆ, ਉੱਠ ਕੇ ਖੜੇ ਹੋਏ, ਮਿਲੇ। ਉਹਨਾਂ ਨੇ ਮੈਨੂੰ ਸਰਾਂਦੀ ਪਾਇਆ, ਆਪ ਪੁਆਂਦੀ ਬੈਠੇ, ਉੱਠੇ, ਪਾਣੀ ਘੜੇ ਦੇ ਵਿੱਚੋਂ ਲਿਆ ਕੇ ਸਾਨੂੰ ਪਾਣੀ ਪਾਇਆ ਆਪਦੇ ਹੱਥਾਂ ਨਾਲ। ਉਸ ਤੋਂ ਬਾਅਦ ਘਰੇ ਗਏ, ਆਪਦੇ ਘਰੋਂ ਜਾ ਕੇ ਅੱਛੀ ਚਾਹ ਬਣਵਾ ਕੇ ਲੈ ਕੇ ਆਏ। ਅਸੀਂ ਚਾਹ ਪੀਤੀ। ਮੈਂ ਉਹ ਸੋਚ ਰਿਹਾ ਸੀ ਕਿ ਯਾਰ ਏਡਾ ਵੱਡਾ ਇੱਕ ਫਨਕਾਰ ਹੋ ਕੇ, ਏਡਾ ਵੱਡਾ ਵਲੌਗਰ ਹੋ ਕੇ ਤੇ ਮੇਰੇ ਜਿਹਾ ਇੱਕ ਛੋਟੇ ਜਿਹੇ ਵਲੌਗਰ ਨੂੰ ਉੱਠ ਕੇ ਆਪ ਪਾਣੀ ਪਿਲਾਉਂਦਾ ਪਿਆ ਔਰ ਮੈਨੂੰ ਸਰਾਂਦੀ ਬਾਂਦਾ ਪਿਆ, ਆਪ ਪੁਆਂਦੀ ਬਹਿੰਦਾ ਪਿਆ, ਫਿਰ ਘਰ ਜਾ ਕੇ ਚਾਹ ਲੈ ਕੇ ਆਂਦਾ ਪਿਆ, ਸਾਨੂੰ ਚਾਹ ਪਿਆਉਂਦਾ ਪਿਆ। ਯਾਰ ਇਹ ਕਿੱਡਾ ਵੱਡਾ ਇਨਸਾਨ ਹੈ। ਜਦੋਂ ਮੈਂ ਇੱਕ ਕਮੈਂਟ ਪੜ੍ਹਿਆ ਕਿ ਉਹ ਵਿਦੇਸ਼ੀ ਲੋਕਾਂ ਕੋਲ ਪੈਸੇ ਲੈਂਦਾ ਤੇ ਮੈਨੂੰ ਉਹ ਗੱਲਾਂ ਉਹਨਾਂ ਦੀਆਂ ਤੇ ਉਹਨਾਂ ਦਾ ਉਹ ਰਵੱਈਆ ਜਿਹੜਾ ਮੇਰੇ ਨਾਲ ਅਪਣਾਇਆ ਸੀ, ਮੈਨੂੰ ਫੌਰਨ ਯਾਦ ਆ ਗਿਆ। ਯਾਰ ਉਹ ਇੰਨਾ ਅਜ਼ੀਮ ਇਨਸਾਨ ਹੈ ਕਿ ਉਸ ਨੂੰ ਪੈਸੇ ਲੈਣ ਦੀ ਲੋੜ ਹੀ ਨਹੀਂ ਹੈ। ਉਹਦਾ ਮਾਂ ਪਿਓ ਜੀਂਦਾ, ਉਹਦੇ ਵਾਸਤੇ ਦੁਆਵਾਂ ਕਰਦਾ ਹੈ। ਉਹਦੇ ਭੈਣਾਂ ਭਾਈ ਜੀਂਦੇ ਨੇ, ਉਹਦੇ ਵਾਸਤੇ ਦੁਆਵਾਂ ਕਰਦੇ ਨੇ। ਉਹਦੇ ਵਾਸਤੇ ਸਾਡੇ ਵਰਗੇ ਵੈਲਵਿਸ਼ਰ ਹਰ ਵੇਲੇ ਦੁਆਵਾਂ ਕਰਦੇ ਨੇ। ਅਸੀਂ ਉਹਨਾਂ ਨੂੰ ਵੇਖ ਕੇ ਵਲੌਗਿੰਗ ਸ਼ੁਰੂ ਕੀਤੀ ਹੈ। ਅਸੀਂ ਉਹਨਾਂ ਨੂੰ ਆਪਣਾ ਉਸਤਾਦ ਸਮਝਦੇ ਹਾਂ, ਅਸੀਂ ਉਹਨਾਂ ਦੇ ਸ਼ਾਗਿਰਦ ਹਾਂ। ਬੇਸ਼ੱਕ ਮੈਂ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਵੱਡਾ ਹੋਵਾਂਗਾ, ਲੇਕਿਨ ਮੈਂ ਆਪਣੇ ਆਪ ਨੂੰ ਉਹਨਾਂ ਦਾ ਸਟੂਡੈਂਟ ਤੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਫਾਲੋ ਕਰਨਾ। ਮੈਂ ਜਿਹੋ ਜਿਹੀ ਗੁਫ਼ਤਗੂ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹ ਕਰਦੇ ਨੇ, ਅਸੀਂ ਵੀ ਕੋਸ਼ਿਸ਼ ਕਰਨਾ ਹੈ ਕਿ ਅਸੀਂ ਉਹੋ ਜਿਹਾ ਕੋਈ ਕੰਟੈਂਟ ਕ੍ਰੀਏਟ ਕਰੀਏ। ਬਹਿਰਹਾਲ ਜੀ, ਮੈਂ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਵੇਖਣ ਵਾਲੇ ਨੇ ਸਾਰਿਆਂ ਦੇ ਅੱਗੇ ਬੇਨਤੀ ਕਰਾਂਗਾ ਕਿ ਅੰਜਮ ਸਰੋਇਆ ਦਾ ਐਸਾ ਕੋਈ ਪਹਿਲੂ ਨਹੀਂ ਹੈ ਕਿ ਜਿਹੜਾ ਉਹ ਤੁਹਾਡਾ ਮੁਖਾਲਫ ਹੋਵੇ ਜਾਂ ਪੰਜਾਬੀਆਂ ਦਾ ਮੁਖਾਲਫ ਹੋਵੇ। ਪੰਜਾਬੀਆਂ ਨਾਲ ਬੇਪਨਾਹ ਮੁਹੱਬਤ ਕਰਦਾ ਹੈ, ਪੰਜਾਬ ਦੀ ਗੱਲ ਕਰਦਾ, ਚਾਹੇ ਲਹਿੰਦੇ ਪੰਜਾਬ ਦੀ ਹੋਵੇ, ਚਾਹੇ ਚੜ੍ਹਦੇ ਪੰਜਾਬ ਦੀ ਹੋਵੇ, ਪੰਜਾਬੀ ਦੀ ਗੱਲ ਕਰਦਾ ਉਹ। ਔਰ ਪੰਜਾਬ ਦੇ ਕਿਸਾਨਾਂ ਦਾ ਤਰਜਮਾਨ ਹੈ ਔਰ ਪੰਜਾਬੀ ਜ਼ੁਬਾਨ ਦੀ ਸ਼ਾਨ ਹੈ, ਪਹਿਚਾਨ ਹੈ। ਅੰਜਮ ਸਰੋਇਆ ਬੜਾ ਕੰਮ ਕਰਦੇ ਪਏ ਨੇ ਪੰਜਾਬ ਵਾਸਤੇ। ਐਸੇ ਖਾਨਦਾਨਾਂ ਨੂੰ ਮਿਲਾਉਂਦੇ ਪਏ ਨੇ ਕਿ ਜਿਹੜੇ ਸਦੀਆਂ ਦੇ ਇੱਕ ਦੂਸਰੇ ਤੋਂ ਵਿਛੜੇ ਸਨ। ਇਹ ਨੇਕੀ ਦਾ ਕੰਮ ਹੈ ਔਰ ਜਦੋਂ ਕੋਈ ਨੇਕੀ ਕਰਦਾ ਹੈ ਤਾਂ ਉਹਦੇ ਰਸਤੇ ਦੇ ਵਿੱਚ ਰੋੜੇ ਲਾਜ਼ਮੀ ਅਟਕਾਏ ਜਾਂਦੇ ਨੇ। ਸਰੋਇਆ ਬਾਜੀ, ਤੁਸੀਂ ਪਰੇਸ਼ਾਨ ਨਾ ਹੋਵੋ। ਅਗਰ ਚੜ੍ਹਦੇ ਪੰਜਾਬ ਦੀ ਵੀਵਰਸ਼ਿਪ ਖਤਮ ਹੋ ਵੀ ਗਈ ਨਾ
ਤੇ ਲਹਿੰਦੇ ਪੰਜਾਬ ਦੇ ਵਿੱਚ ਕੀ ਪੂਰੇ ਪਾਕਿਸਤਾਨ ਦੇ ਵਿੱਚ ਤੁਹਾਨੂੰ ਸੁਣਨ ਵਾਲੇ, ਤੁਹਾਨੂੰ ਵੇਖਣ ਵਾਲੇ ਅੱਜ ਵੀ ਜੀਂਦੇ ਨੇ ਔਰ ਤੁਹਾਨੂੰ ਵੀਵਰਸ਼ਿਪ ਬਹੁਤ ਜ਼ਿਆਦਾ ਦੇਣਗੇ। ਪਰੇਸ਼ਾਨ ਨਹੀਂ ਹੋਣਾ। ਬਾਕੀ ਚੜ੍ਹਦੇ ਪੰਜਾਬ ਦੇ ਦੋਸਤਾਂ ਅੱਗੇ ਮੈਂ ਫਿਰ ਦਰਖਾਸਤ ਕਰਾਂਗਾ ਕਿ ਸਰੋਇਆ ਬਾਜੀ ਜਿਹੜੇ ਨੇ ਉਹ ਪੰਜਾਬੀਆਂ ਦੇ ਤਰਜਮਾਨ ਨੇ। ਪੰਜਾਬੀ ਖਾ ਕੈਨੇਡਾ ਦੇ ਵਿੱਚ ਹੋਵੇ, ਅਮਰੀਕਾ 'ਚ ਹੋਵੇ, ਬਰਤਾਨੀਆ 'ਚ ਹੋਵੇ, ਪਾਕਿਸਤਾਨ ਦੇ ਵਿੱਚ ਹੋਵੇ ਜਾਂ ਇੰਡੀਆ ਦੇ ਵਿੱਚ ਹੋਵੇ, ਉਹਨਾਂ ਦੇ ਉਹ ਤਰਜਮਾਨ ਨੇ, ਉਹਨਾਂ ਦੀ ਉਹ ਸ਼ਾਨ ਨੇ, ਉਹਨਾਂ ਦੀ ਉਹ ਆਵਾਜ਼ ਨੇ। ਬੜਾ ਹੀ ਬੀਬਾ ਬੰਦਾ, ਮੈਂ ਜ਼ਿੰਦਗੀ 'ਚ ਇਹੋ ਜਿਹਾ ਬੀਬਾ ਵੱਡਾ ਬੰਦਾ ਨਹੀਂ ਵੇਖਿਆ। ਆਪਣੀ ਮਰਜ਼ੀ ਨਾਲ ਕਿਸੇ ਨੇ ਕੋਈ ਤੋਹਫਾ ਤੈਫ ਲੈ ਆਂਦਾ ਹੋਵੇ, ਕੋਈ ਮਠਿਆਈ ਦਾ ਡੱਬਾ ਲੈ ਆਂਦਾ ਹੋਵੇ, ਉਹ ਸਕਾਫਤ ਹੈ। ਔਰ ਸਾਡੇ ਬੂਹੇ ਤੇ ਕੋਈ ਵੀ ਆ ਜਾਵੇ ਤਾਂ ਅਸੀਂ ਉਹਨੂੰ ਖਾਲੀ ਹੱਥ ਕਦੇ ਵੀ ਨਹੀਂ ਮੋੜਿਆ। ਬਗੈਰ ਖਿਦਮਤ ਕੀਤੇ ਤੋਂ ਕਦੇ ਵੀ ਉਹਨੂੰ ਵਾਪਸ ਨਹੀਂ ਭੇਜਿਆ ਸੀ। ਇਹ ਪੰਜਾਬੀਆਂ ਦੀ ਸ਼ਾਨ ਹੈ। ਸਿਰਫ ਲਹਿੰਦੇ ਪੰਜਾਬ ਵਿੱਚ ਨਹੀਂ, ਚੜ੍ਹਦੇ ਪੰਜਾਬ 'ਚ ਵੀ ਇਹ ਰਵਾਇਤ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਵਤਨ ਨਾਲ ਮੁਹੱਬਤ ਕਰਦੇ ਜੇ, ਅੰਜਮ ਸਰੋਇਆ ਵੀ ਉਸੇ ਤਰ੍ਹਾਂ ਆਪਣੇ ਵਤਨ ਨਾਲ ਮੁਹੱਬਤ ਕਰਦਾ ਹੈ। ਅਸੀਂ ਵੀ ਆਪਣੇ ਵਤਨ ਨਾਲ ਉਸੇ ਤਰ੍ਹਾਂ ਹੀ ਮੁਹੱਬਤ ਕਰਦੇ ਹਾਂ। ਸਾਡੀ ਜ਼ਿੰਦਗੀ ਦੀ ਜਿਹੜੀ ਲਾਈਫ ਲਾਈਨ ਹੈ ਉਹ ਵੀ ਪਾਕਿਸਤਾਨ ਹੈ। ਇਸ ਵਾਸਤੇ ਉਹਨਾਂ ਦੀ ਗੱਲਾਂ ਤੇ ਨਾਰਾਜ਼ ਨਾ ਹੋ ਵੀਰਿਓ। ਅੰਜਮ ਸਰੋਇਆ ਇੱਕ ਅੱਛਾ ਇਨਸਾਨ ਹੈ ਔਰ ਪੰਜਾਬੀਆਂ ਵਾਸਤੇ ਬਿਹਤਰੀਨ ਇਨਸਾਨ ਹੈ। ਮੈਂ ਸਰੋਏ ਦੀ ਅਜ਼ਮਤ ਨੂੰ ਸਲਾਮ ਪੇਸ਼ ਕਰਨਾ। ਅੱਲਾਹ ਪਾਕ ਹੋਰ ਇਹਨਾਂ ਨੂੰ ਤਰੱਕੀਆਂ ਦੇਵੇ। ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।